अस्सलाम वालेकुम, सत श्री अकाल दोस्तों। पार्टीशन के सिलसिले की अज खास स्टोरी तुहाडे नाल असीं सांझी करांगे। असीं तुहानूं लैके चले हाँ इसे ही सिलसिले की संधू फैमिली की। ये संधू फैमिली राजा जंग दे विच रहिंदी सी और राजा जंग तुहानूं दसदे जाइए कि रायगढ़ दे बिल्कुल नाल है, एक कसूर डिस्ट्रिक्ट दे विच। मेरे नाल मेरे मित्र प्यारे गोल्डी सिंह मल्ली जिहड़े कैनेडा तो आए हैं और ये जिहड़ी स्टोरी असीं कवर करांगे ये इन्हां दे ही मित्र प्यारे कंवर खुशहाल सिंह होरां दे उन्हां दे वड्डियां दी है और उन्हां दा कहना है कि असीं अपनी रूट्स नालों नहीं टुट सकते। सो मैनूं बड़ी खुशी हुई और स्टोरी करदे होए साडी कोशिश होएगी कि असीं उत्थों दे वड्डियां नूं भी जाके मिलीए, उन्हां दा पिंड, उन्हां दी उह सारियां थावां ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਪਾਈਏ। ਰੂਪੇ ਦੀ ਪੱਤੀ ਜਿਹੜਾ ਰੰਗੂ ਬਰਾਸੀ ਹੈ, ਰੰਗੂ ਬਰਾਸੀ। ਅੱਛਾ ਜੀ, ਉਹਦੀ ਪਤਾ ਕਰ ਲੈ, ਉਹ ਲਾਲ ਲੂਤ ਜਿਹੜੀ ਹੈ ਅੱਛਾ ਜੀ, ਉਹ ਵੀ ਦੱਸ ਦੇਗੀ। ਹਾਂ, ਰੰਗੂ ਮਰਾਸੀ, ਉਹ ਸਾਡਾ ਬਰਾਸੀ ਸੀਗਾ। ਇਸ ਤੁਹਾਡਾ ਮਰਾਸੀ ਸੀ। ਹੁਣ ਚਾਚਾ ਜੀ ਨੂੰ ਕਹੋ ਕਿ ਦੁਬਾਰਾ ਉਹ ਜਗ੍ਹਾ ਦੱਸ। ਇੱਕ ਦੁਬਾਰਾ ਜੀ ਦੱਸਿਓ ਹੁਣ ਦੁਬਾਰਾ ਵੀ ਘਰ ਕਿੱਥੇ ਕੋ ਪੈਂਦਾ ਜੀ ਤੁਹਾਡਾ? ਰੂਪੇ ਦੀ ਪੱਤੀ ਜਿਹੜਾ ਬਾਜ਼ਾਰ ਹੈ ਨਾ, ਹਾਂਜੀ, ਉੱਥੇ ਇੱਕ ਜੁੱਤੀਆਂ ਦੀ ਦੁਕਾਨ ਹੈ, ਮੈਨੂੰ ਹੁਣ ਪਤਾ ਨਹੀਂ ਨਾਂ ਨਹੀਂ ਯਾਦ। ਅੱਛਾ ਜੀ, ਉਹ ਜੁੱਤੀਆਂ ਦੀ ਦੁਕਾਨ ਦੇ ਸਾਹਮਣੇ ਆ। ਇਹ ਰੂਪੇ ਕੀ ਪੱਤੀ ਕਿੱਥੇ ਕੋ ਪੈਂਦੀ ਸ਼ਹਿਰ ਦੇ ਵਿੱਚ ਰਾਜਾ ਜੰਗ ਦੇ ਵਿੱਚ ਜੀ? ਇਹ ਹਸਪਤਾਲ ਦੇ ਮਗਰ, ਹਸਪੀਟਲ ਦੇ ਮਗਰ ਕਿ ਨਹੀਂ ਸਟੇਸ਼ਨ ਦੇ ਮਗਰ। ਸਟੇਸ਼ਨ ਦੇ ਮਗਰ ਪੈਂਦੀ ਜੀ। ਤੇ ਉਹ ਤਾਂ ਜਾ ਕੇ ਜੁੱਤੀਆਂ ਦੀ ਦੁਕਾਨ ਦੇ ਸਾਹਮਣੇ ਘਰ ਸੀ। ਸਾਹਮਣੇ ਘਰ ਸੀ ਜਿਹੜੀ ਰੂਪੇ ਦੀ ਪੱਤੀ ਦਾ ਬਾਜ਼ਾਰ ਹੈ ਨਾ, ਹਾਂਜੀ ਹਾਂਜੀ, ਉਹਦੇ ਜੁੱਤੀਆਂ ਦੀ ਦੁਕਾਨ ਦੇ ਸਾਹਮਣੇ। ਤੇ ਉੱਥੇ ਮਰਾਸੀ ਦਾ ਪੁੱਛਣਾ ਜਾ ਕੇ ਵੀ ਰੰਗੂ ਵੀ ਦੱਸ। ਰੰਗੂ ਮਰਾਸੀ। ਉਹ ਜੇ ਮਤਲਬ ਪੈਣਾ ਉਹਦੀ ਲਾਲ ਲੂਤ, ਹਾਂਜੀ, ਉਹ ਸਾਰਾ ਕੁਝ ਦੱਸ ਦੇ। ਬਸ ਠੀਕ ਹੋ। ਠੀਕ ਹੈ ਜੀ, ਤੇ ਉਹ ਪਤਾ ਕਰ ਲੈਂਦੇ ਜੀ, ਫਿਰ ਤੁਹਾਨੂੰ ਮੈਂ ਉੱਥੇ ਜਾ ਕੇ ਵੀਡੀਓ ਕਾਲ ਕਰਦਾ ਜੀ। ਲਓ ਜੀ ਮੱਲੀ ਸਾਹਿਬ, ਆਪਾਂ ਇਸ ਵੇਲੇ ਪਹੁੰਚ ਚੁੱਕੇ ਹਾਂ ਰਾਜਾ ਜੰਗ ਵਾਲੀ ਨਹਿਰ ਤੇ। ਇਹ ਨਹਿਰ ਬੜੀ ਮਸ਼ਹੂਰ ਨਹਿਰ ਹੈ ਔਰ ਇਹਦਾ ਵੀ ਸਾਰੇ ਜਿਹੜੇ ਪੁਰਾਣੇ ਟੁੱਟ ਕੇ ਗਏ ਨੇ ਉਹਨਾਂ ਨੂੰ ਇਸ ਨਹਿਰ ਦਾ ਅੰਦਾਜ਼ਾ ਹੋਏਗਾ। ਰਾਜਾ ਜੰਗ ਵਾਲੀ ਨਹਿਰ ਜਿਵੇਂ ਹੀ ਅਸੀਂ ਕ੍ਰਾਸ ਕਰਦੇ ਹਾਂ ਰਾਏਵਿੰਡ ਤੋਂ ਤੇ ਅੱਗੇ ਬਿਲਕੁਲ ਨਾਲ ਆ ਜਾਂਦੀ ਹੈ। ਲਓ ਜੀ, ਅਸੀਂ ਪਹੁੰਚ ਚੁੱਕੇ ਹਾਂ ਰਾਜਾ ਜੰਗ ਟਾਊਨ ਦੇ ਵਿੱਚ ਤੇ ਇੱਥੋਂ ਹੁਣ ਅਸੀਂ ਪੁੱਛਾਂਗੇ ਕਿ ਕਿਸ ਸਾਈਡ ਤੇ ਰੇਲਵੇ ਸਟੇਸ਼ਨ ਪੈਂਦਾ ਔਰ ਉਸ ਤੋਂ ਪਿੱਛੇ ਦੀ ਜਿਹੜੀ ਆਬਾਦੀ ਹੈ ਉਹਨਾਂ ਦੇ ਵਿੱਚ ਹੈ ਸਾਡਾ ਜਿਹੜਾ ਟਾਰਗੇਟ ਪੁਆਇੰਟ ਹੈ। ਇਸ ਉੱਤੇ ਪਹੁੰਚਣਾ ਹੈ। ਉੱਥੇ ਹੈ ਸੰਧੂ ਖਾਨਦਾਨ ਦੀ ਇਸ ਫੈਮਿਲੀ ਦਾ ਜਿਹੜੀਆਂ ਪੁਰਾਣੀਆਂ ਹਵੇਲੀਆਂ ਹਨ, ਪੁਰਾਣਾ ਘਰ ਹੈ। ਇਹ ਜੋ ਤੁਸੀਂ ਦੇਖ ਰਹੇ ਹੋ ਮੰਜ਼ਰ, ਇਹ ਹੈ ਰਾਜਾ ਜੰਗ ਦੇ ਔਰ ਸਾਡੇ ਨਾਲ ਆ ਗਈ ਹੈ ਰੇਲਵੇ ਲਾਈਨ ਤੇ ਇੱਥੋਂ ਸਾਨੂੰ ਪੁੱਛਣਾ ਪੈਣਾ ਹੈ। ਲਓ ਜੀ, ਅਸੀਂ ਇਸ ਟਾਈਮ ਰਾਜਾ ਜੰਗ ਪਹੁੰਚੇ ਹਾਂ। ਇਹ ਹੈ ਰਾਜਾ ਜੰਗ ਦਾ ਰੇਲਵੇ ਸਟੇਸ਼ਨ ਔਰ ਇਸ ਤੋਂ ਪਿੱਛੇ ਹੈ ਰੂਪਾ ਪੱਤੀ। ਇਹ ਰੇਲਵੇ ਸਟੇਸ਼ਨ ਤੇ ਅਜੇ ਕਾਇਮ ਹੈ, ਪਾਰਟੀਸ਼ਨ ਤੋਂ ਪਹਿਲੇ ਦਾ ਹੈ ਔਰ ਇਹਦੀ ਇਮਾਰਤ ਵੀ ਕਾਇਮ ਹੈ ਤੇ ਇਸ ਤੋਂ ਪਿੱਛੇ ਹੈ ਰੂਪਾ ਪੱਤੀ। ਉੱਥੇ ਚੱਲਦੇ ਹਾਂ। ਹਾਂਜੀ, ਇਹ ਸਾਡੇ ਸਾਹਮਣੇ ਇੱਕ ਤਾਂ ਨਵੀਂ ਬਿਲਡਿੰਗ ਨਜ਼ਰ ਆ ਰਹੀ ਹੈ, ਉਹਦੇ ਨਾਲ ਵਾਲੀ ਬਿਲਡਿੰਗ ਆਪਣਾ ਮੱਲੀ ਸਾਹਿਬ ਦਿਖਾਓ। ਹਾਂਜੀ, ਇਹ ਪੁਰਾਣੀ ਬਿਲਡਿੰਗ ਸਾਨੂੰ ਇੱਕ ਜਿਹੜੀ ਹੈ ਉਹ ਨਜ਼ਰ ਆਈ ਹੈ ਬਿਲਕੁਲ ਸਟੇਸ਼ਨ ਦੇ ਨਾਲ। ਤੇ ਇਸ ਬਾਜ਼ਾਰ ਦੇ ਵਿੱਚ ਅੱਗੇ ਅਸੀਂ ਚੱਲਦੇ ਹਾਂ ਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ। ਇਹਦੇ ਅੰਦਰ ਹੀ ਹੈ ਰੂਪਾ ਪੱਤੀ ਜੀ, ਰੂਪਾ ਪੱਤੀ। ਇਹ ਹੈ ਬਾਜ਼ਾਰ ਜੀ, ਇਹ ਕੰਵਰ ਜੀ, ਇਹ ਹੈ ਤੁਹਾਡੇ ਪੁਰਾਣੇ ਗੜ੍ਹ ਦੇ ਨਾਲ ਜੁੜਿਆ ਹੋਇਆ ਬਾਜ਼ਾਰ। ਗਾਂ ਜਾ ਕੇ ਚੜਾਂਗੇ ਉੱਪਰ ਨੂੰ ਆਪਾਂ ਰੂਪਾ ਪੱਤੀ 'ਚ। ਰਾਜਾ ਜੰਗ ਅੱਛਾ ਖਾਸਾ ਸ਼ਹਿਰ ਬਣ ਚੁੱਕਾ ਹੈ। ਇਹ ਖੱਬੇ ਪਾਸੇ ਮੋੜ ਇਹ ਤੋਂ ਖੱਬੇ ਮੁੜਾਂਗੇ, ਪੁਰਾਣੀਆਂ ਬਿਲਡਿੰਗਸ ਸਾਨੂੰ ਇੱਥੇ ਜੇ ਨਜ਼ਰ ਆਉਂਦੀਆਂ ਨੇ। ਇਹ ਅੱਗੇ ਸਾਹਮਣੇ ਵੀ ਪੁਰਾਣੀ ਬਿਲਡਿੰਗਸ ਨਜ਼ਰ ਆ ਰਹੀਆਂ। ਇੱਥੋਂ ਅਸੀਂ ਮੁੜਾਂਗੇ ਖੱਬੇ ਹੱਥ। ਸਾਡੇ ਨਾਲ ਇੱਥੇ ਦੇ ਸਾਨੂੰ ਲੋਕਲ ਇੱਕ ਬੰਦੇ ਮਿਲ ਗਏ। ਕੀ ਨਾਮ ਹੈ ਭਾਈ ਜੀ ਤੁਹਾਡਾ? ਜੀ ਰਾਣਾ ਰਿਆਜ਼।
ਰਾਣਾ ਰਿਆਜ਼ ਸਾਹਿਬ ਮਿਲ ਗਏ। ਤੁਹਾਡੀ ਮੁਹੱਬਤ ਰਾਣਾ ਰਿਆਜ਼ ਸਾਹਿਬ, ਤੁਸੀਂ ਟਾਈਮ ਦੇ ਰਹੇ ਹੋ। ਤੇ ਇਹ ਅਸੀਂ ਜਾ ਰਹੇ ਹਾਂ ਜੀ ਬਾਜ਼ਾਰ, ਰਾਜਾ ਜੰਗ ਦਾ ਰੂਪਾ ਪੱਤੀ ਦਾ ਜਿਹੜਾ ਹੈ ਬਾਜ਼ਾਰ। बड़ी ही खूबसूरत बिल्डिंग और पुरानी बिल्डिंग। यस ਬਹੁਤ ਤੰਗ ਬਾਜ਼ਾਰ ਨੇ। लेकिन एक गल देख के मैंने खुशी हो रही है, ਖੱਬੇ ਸਾਈਡ ਤੇ ਤੁਹਾਡੇ ਖੁਲਾ कि अजय पुरानी बिल्डिंग्स इतनी काफी से नजर आ रही है। ਠੀਕ ਹੈ ਬਾਪੂ ਜੀ, ਕੀ ਹਾਲ ਚਾਲ ਜੀ? ਅਸੀਂ ਮੈਂ ਰਹਿਣਾ ਜੀ ਸਰੀ ਰਹਿਣਾ ਕੈਨੇਡਾ, ਸਰੀ ਕੈਨੇਡਾ ਇੰਡੀਆ 'ਚ ਸਾਡਾ ਮੋਗਾ ਜ਼ਿਲ੍ਹਾ ਪੈਂਦਾ ਜੀ। ਇੱਕ ਮੇਰੇ ਦੋਸਤ ਨੇ ਬਹੁਤ ਖਾਸ ਭਰਾ ਕੈਨੇਡਾ ਤੋਂ, ਉਹਨਾਂ ਦਾ ਨਾਮ ਜੀ ਕਰਵਰ ਸੰਧੂ, ਤੇ ਉਹਨਾਂ ਦੇ ਫਾਦਰ ਸਾਹਿਬ ਨਾਮ ਨਰਿੰਦਰਦੀਪ ਸੰਧੂ, ਤੇ ਦਾਦਾ ਜੀ ਉਹਨਾਂ ਦਾ ਨਾਮ ਸੀ ਉਹਨਾਂ ਦੇ ਸਰਦਾਰ ਲਖਮੀਰ ਸਿੰਘ ਸੰਧੂ, ਤੇ ਦਾਦਾ ਜੀ ਦਾ ਨਾਮ ਸੀ ਸਰਦਾਰ ਖੁਸ਼ਹਾਲ ਸਿੰਘ। ਉਹਨਾਂ ਦਾ ਘਰ ਦੇਖਣ ਆਏ ਤੇ ਰੂਪਾ ਪੱਤੀ ਦੇ ਵਿੱਚ। ਅੱਗੇ ਜਾ ਕੇ ਆ ਇੱਥੇ ਵੱਡੇ ਵਡੇਰਿਆਂ ਨੇ ਦੱਸਿਆ ਜੀ, ਉੱਥੇ ਕਰਵਰ ਦੇ ਡੈਡੀ ਜੀ ਨੇ ਸਰਦਾਰ ਨਰਿੰਦਰਦੀਪ ਸਿੰਘ ਜੀ ਨੇ, ਕਿ ਉੱਥੇ ਜਾ ਕੇ ਰੰਗੂ ਮਰਾਸੀ ਸਾਹਿਬ ਪੁੱਛੋ, ਉਹਨਾਂ ਦੀ ਕੋਈ ਔਲਾਦ ਹੋਊਗੀ ਉੱਥੇ। ਇਹ ਉਹਨਾਂ ਦਾ ਬੇਟਾ ਜੀ ਰੰਗੂ ਮਰਾਸੀ ਦਾ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਰਹਿਮਤ ਅਲੀ। ਰਹਿਮਤ ਅਲੀ, ਠੀਕ ਹੈ। ਰਹਿਮਤ ਅਲੀ ਜੀ, ਤੁਹਾਨੂੰ ਪਤਾ ਕੁਝ ਇੱਥੇ ਸਰਦਾਰ ਖੁਸ਼ਹਾਲ ਸਿੰਘ ਸੰਧੂ, ਲਖਮੀਰ ਸਿੰਘ ਸੰਧੂ, ਉਹਨਾਂ ਦੀ ਹਵੇਲੀ ਹੈ ਰੂਪਾਪਤੀ ਉੱਪਰ ਜਾ ਕੇ ਬਾਜ਼ਾਰ ਦੇ ਵਿੱਚ। ਇੱਕ ਤਾਂ ਇਹ ਨਾਲ ਵੀ ਹੈਗੀ ਹੈ ਨਾ ਬਾਬੇ ਖਾਦਮ ਦੀ, ਇੱਥੇ ਸਾਰੇ ਰਹੇ ਨੇ। पुरानी जुतियां वाली दुकान भी दस दिन ਇਹ ਰੂਪਾਪਤੀ लो जी लभ गया जी, उसी जगह ते पहुंचे। हाँ जी, ए जगह जे जी, ए सामने वाली ਇਹ ਸਾਰੀ ਉਹ ਹਵੇਲੀ ਦੀ ਜਗ੍ਹਾ ਹੈ ਜੀ, ਜਿੱਥੇ ਹੁਣ ਨਵੀਂ ਸਾਰਾ ਕੁਝ ਬਣ ਚੁੱਕਿਆ। ਇੱਥੇ ਹਵੇਲੀ ਹੁੰਦੀ ਸੀ, ਤੀਜੀ ਮੰਜ਼ਿਲ ਤੇ ਚੁਬਾਰਾ ਸੀ, ਸਭ ਤੋਂ ਉੱਚਾ ਚੁਬਾਰਾ ਸੀ ਤੀਜੀ ਮੰਜ਼ਿਲ ਤੇ। ਅੰਕਲ ਜੀ ਸਰਦਾਰ ਨਰਿੰਦਰਦੀਪ ਸਿੰਘ ਜੀ ਨੇ, ਸੰਧੂ ਸਾਹਿਬ ਨੇ ਇੱਕ ਛੋਟੀ ਫਰਮਾਇਸ਼ ਕੀਤੀ ਹੈ ਕਿ ਮੇਰੇ ਵਾਸਤੇ ਮੇਰੇ ਪਿੰਡ ਦੀਆਂ ਪੱਖੀਆਂ ਲੈ ਕੇ ਆਉਣੀਆਂ ਨੇ। ਹੁਣ ਇਸੇ ਦੁਕਾਨ ਤੇ ਆਏ ਆ, ਇਹਨਾਂ ਨੂੰ ਪੱਖੀਆਂ ਪੁੱਛਦੇ ਆ। ਹਾਂਜੀ ਵੀਰ ਜੀ, ਤੁਹਾਡੇ ਕੋਲ ਪੱਖੀਆਂ ਹੈਗੀਆਂ ਜਿਹੜੀਆਂ ਝਾਂਜਰ ਵਾਲੀਆਂ ਹੋਣ ਵਧੀਆ? ਦਿਓ ਸਾਨੂੰ 2 ਪੱਖੀਆਂ। लो जी, ये पक्षियां मिल ਪੱਖੀਆਂ ਸਾਨੂੰ ਮਿਲ ਗਈਆਂ, ਬਹੁਤ ਸੋਹਣੀਆਂ ਨੇ ਪੱਖੀਆਂ। ये और नाल लेके जाओगे जी? ਇਹ ਨਾਲ ਲੈ ਕੇ ਜੀ ਅੰਕਲ ਜੀ ਨੂੰ ਦੇਣੀਆਂ ਜਾ ਕੇ। ਉਹਨਾਂ ਨੂੰ ਪੱਖੀਆਂ ਦੇਣੀਆਂ ਜੀ ਅੰਕਲ ਜੀ ਨੂੰ। ठीक है, ठीक है। ए खड़े ने जी आमिर भाई ते अपना ਸਰਦਾਰਾਂ ਵਾਸਤੇ ਤੋਹਫਾ ਇਨਸ਼ਾਅੱਲਾ ਹੀ ਭੇਜਣ ਲੱਗੇ ਆ, ਤੇ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਬਹੁਤ ਪਸੰਦ ਆਏਗਾ ਇਨਸ਼ਾਅੱਲਾ ਤਾਲਾ। बहुत धन्यवाद, बहुत शुक्रिया आमिर भाई, बहुत शुक्रिया। ਹਾਂਜੀ, कैसा लगा पाकिस्तान जी? ਇੰਨਾ ਪਿਆਰ, ਇੰਨਾ ਮਾਣ ਸਤਿਕਾਰ, ਮੈਨੂੰ ਜੀ ਬੈਸਟ। ਮੈਂ 60 ਕੰਟਰੀਆਂ ਘੁੰਮਿਆ ਜੀ ਹੁਣ ਤੱਕ। ਮੈਂ ਸੋਚਦਾ 61ਵੀਂ ਪਾਕਿਸਤਾਨ ਹੋ ਜਾਣੀ ਮੇਰੀ, ਪਰ 61ਵੀਂ ਨਹੀਂ ਹੋਈ। ਪਾਕਿਸਤਾਨ ਪਹਿਲੀ ਹੋ ਗਈ, 60 ਪਿੱਛੇ ਲੱਗ ਗਈਆਂ। ਯੂਰਪੀਅਨ ਕੈਨੇਡੀਅਨ ਸਾਰੀਆਂ ਪਿੱਛੇ ਲਾਤੀ ਆਪਾਂ, ਹੁਣ ਪਹਿਲੀ ਪਾਕਿਸਤਾਨ 60 ਪਿੱਛੇ ਗਈਆਂ। ਇੰਨਾ ਮਾਣ ਸਤਿਕਾਰ ਇੱਜ਼ਤ ਮਿਲੀ ਇੱਥੇ ਤੁਹਾਡੇ ਭਰਾਵਾਂ ਤੋਂ। ਦਿਲ ਨਾਲ ਗੱਲ ਕਹਿੰਦੇ ਪਏ, ਦਿਲੋਂ ਜੀ, ਦਿਲੋਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ। ਮੈਂ 5-7 ਦਿਨ ਵਾਸਤੇ ਆਇਆ ਸੀ, ਮੈਂ ਹੁਣ 12-13 ਦਿਨ ਰਹਿ ਕੇ ਜਾ ਰਿਹਾ। ਮੈਂ ਵੀਰਵਾਰ ਜਾਣਾ, 9 ਤਰੀਕ ਦਾ ਆਇਆ ਮੈਂ। ਤੁਸੀਂ ਆਪ ਹਿਸਾਬ ਲਓ 12 ਦਿਨ ਕਿਵੇਂ ਬਣ ਗਏ।
ਤੇ ਮੈਂ ਹਰ ਥਾਂ ਜਿੱਥੇ ਜਿੱਥੇ ਸਾਡੇ ਪੰਜਾਬੀ ਵਸਦੇ ਨੇ, ਗੁਰਦੁਆਰਾ ਧਾਮ ਨੇ, ਹਰ ਥਾਂ ਮੈਨੂੰ ਸਾਡੇ ਅਹਿਮਦ ਰਜ਼ਾ ਸਾਹਿਬ ਪੰਜਾਬੀ ਮੂੰਹ ਚੋਂ ਕੱਢਦਾ ਮੈਨੂੰ ਲੈ ਕੇ ਪਹੁੰਚ ਜਾਂਦੇ ਨੇ। ਤੇ ਚੱਲ ਮੈਂ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਕਰਦਾ, ਜਿਹੜਾ ਇੱਥੇ ਵੀ ਲੈ ਕੇ ਆਏ ਅੰਕਲ ਜੀ ਵੱਲੋਂ, ਸਰਦਾਰ ਨਰਿੰਦਰਜੀਤ ਸਿੰਘ ਨਾਟੀ ਵੱਲੋਂ, ਉਹਨਾਂ ਦੇ ਬੇਟੇ ਕਮਰ ਸੰਧੂ ਵੱਲੋਂ, ਕੈਨੀ ਵੱਲੋਂ ਮੈਂ ਰਜ਼ਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਾਰੇ ਇੱਥੋਂ ਦੇ ਭਰਾਵਾਂ ਦਾ ਤੇ ਖਾਸ ਕਰਕੇ ਸੰਧੂ ਸਾਹਿਬ ਦਾ ਧੰਨਵਾਦ ਕਰਦਾ। ਇਹ ਪੱਖੀਆਂ ਇਹਨਾਂ ਨੇ ਅੰਕਲ ਜੀ ਵਾਸਤੇ ਗਿਫਟ ਕੀਤੀਆਂ ਨੇ, ਜਿਹੜੇ ਮੈਂ ਲੈ ਕੇ ਅੰਕਲ ਜੀ ਨੂੰ ਜਾਣਾ ਹੁਣ ਤੇ ਉਹਨਾਂ ਨੂੰ ਦਵਾਂਗਾ ਸੰਧੂ ਸਾਹਿਬ ਦਾ ਪਿਆਰ। ਬਹੁਤ ਸ਼ੁਕਰੀਆ ਜੀ, ਜਿੰਦੇ ਰਹੋ ਜੀ, ਹਮੇਸ਼ਾ ਆਓ, ਤੁਹਾਨੂੰ ਇੱਥੋਂ ਪਿਆਰ ਮਿਲੇਗਾ, ਮੁਹੱਬਤ ਮਿਲੇਗੀ। ਇਹ ਜਿਹੜੀ ਪਿਛਲੀ ਸਾਈਡ ਤੇ ਇੱਕ ਹਵੇਲੀ ਦੱਸਦੇ ਸੀ ਚਾਚਾ ਜੀ, ਜ਼ੈਲਦਾਰਾਂ ਵਾਲੀ ਹਵੇਲੀ, ਉਹ ਅਜੇ ਜੀ ਉਹ ਕਾਇਮ ਹੈ ਬਿਲਕੁਲ। ਇਹ ਤੁਸੀਂ ਸਾਹਮਣੇ ਜੋ ਦੇਖ ਰਹੇ ਹੋ ਇਹ ਹਵੇਲੀ, ਔਰ ਅਸੀਂ ਮਿਹਰਬਾਨੀ ਇਹਨਾਂ ਦੀ, ਇਹ ਬਾਈ ਜੀ ਹੋਰੀ ਜਿਹੜੇ ਸਾਹਮਣੇ ਆ ਰਹੇ ਨੇ, ਇਹ ਘਰ ਹੁਣ ਇਹਨਾਂ ਕੋਲ ਹੈ ਕਿ ਇਹਨਾਂ ਨੇ ਸਾਨੂੰ ਛੱਤ ਤੇ ਆਣ ਦਿੱਤਾ। ਸ਼ੁਕਰੀਆ ਜੀ, ਤੁਸੀਂ ਸਾਨੂੰ ਐਕਸੈਸ ਦਿੱਤੀ। ਤੇ ਇਹ ਹੈ ਜੀ ਸਾਹਮਣੇ ਹਵੇਲੀ ਜਿਹੜੀ ਸੰਧੂ ਫੈਮਿਲੀ ਦੀ, ਕਮਰ ਜੀ ਹੋਰਾਂ ਦੀ, ਉਹ ਹੈ ਸਾਹਮਣੇ ਵਾਲੀ ਹਵੇਲੀ। ਇਹਦੀ ਬੈਕ ਸਾਈਡ ਹੈ, ਫਰੰਟ ਤੋਂ ਅੰਦਰ ਤੋਂ ਤੁਸੀਂ ਪਹਿਲੇ ਦੇਖ ਚੁੱਕੇ ਹੋ। ਔਰ ਜਿਹੜਾ ਉਹ ਦੱਸਦੇ ਸੀ ਕਿ ਉਹਨਾਂ ਦੇ ਜਾਣਨ ਵਾਲੇ ਇੱਕ ਰੰਗੂ ਸਾਹਿਬ ਸੀ, ਇਹ ਉਹਨਾਂ ਦੇ ਬੇਟੇ ਹਨ, ਇਹ ਜਿਹੜੇ ਸਾਹਮਣੇ ਖੜੇ ਹਨ। ਸੋ ਅਜੇ ਵੀ ਇੱਥੇ ਪੁਰਾਣੀਆਂ ਯਾਦਾਂ ਦੀ ਜੁੜਤ ਜਿਹੜੀ ਹੈ, ਉਹ ਇੱਕ ਤਸਵੀਰ ਜਿਹੜੀ ਬਣਦੀ ਹੈ, ਉਹ ਅਜੇ ਵੀ ਸਾਨੂੰ ਨਜ਼ਰ ਆ ਰਹੀ ਹੈ। ਲੈਂਟਰ ਪੈ ਗਿਆ ਅੰਦਰ ਲੈਂਟਰ ਪੈ ਗਿਆ, ਫਰੰਟ ਵਾਲੀ ਢਾਉਣਾ ਜੀ ਉਹਨਾਂ ਨਹੀਂ, ਅਜੇ ਕੁਝ ਨਹੀਂ ਢਾਉਣਾ ਉਹਨਾਂ। ਇਹ ਗੋਲਡੀ ਮੱਲੀ ਹੋਰੀ ਜੀ, ਕਮਰ ਜੀ ਹੋਰਾਂ ਨਾਲ, ਚਾਚਾ ਜੀ ਹੋਰਾਂ ਦੇ ਨਾਲ, ਇਹ ਲਾਈਵ ਸਾਰੇ ਮੰਜ਼ਰ ਉਹਨਾਂ ਨੂੰ ਦਿਖਾ ਰਹੇ ਨੇ। ਸਪਟੈਂਬਰ ਅਕਤੂਬਰ 'ਚ ਮੈਂ ਆਉਣਾ ਆ, ਉਹਨਾਂ 'ਚ ਕੋਈ ਅਪਾਇੰਟਮੈਂਟ ਹੈ ਨਹੀਂ ਢਾਉਣਾ। ਹਾਂਜੀ, ਇਹ ਹੈ ਬੈਕ ਸਾਈਡ ਹਵੇਲੀ ਦੀ, ਕਿਉਂਕਿ ਫਰੰਟ ਤੋਂ ਤਾਂ ਨਵੀਂ ਆਬਾਦੀ ਹੋ ਗਈ, बैक साइड तो काफ़ी कुछ बचा है और अजय नज़र आ रही है। ए बैक साइड अजय पुरानी बिल्डिंग काफ़ी ज़्यादा बची हुई सर नज़र आ रही है। अगर मज़ीद उस तो दखन वाली साइड पर आइए तो यह पिछे कुछ अजय एक प्लॉट जोड़ा है खाली है, पुराना घर से ये गिरिया और हवेली की जी बैक साइड है दखन वाली साइड की वो सानू यह नज़र आ रही। ਇਹਨਾਂ ਦੀ ਹਵੇਲੀ ਕੁੜੀਆਂ ਦਾ ਸਕੂਲ ਜਿਹੜਾ ਪੁਰਾਣਾ ਹੁੰਦਾ ਸੀ ਉਹ ਕਿੱਥੇ ਹੋਇਆ? ਉਹ ਸਟੇਸ਼ਨ ਦੇ ਕੋਲ ਤਾਂ ਨਹੀਂ ਸਰ ਜੀ ਹੁੰਦਾ ਸੀ ਸਟੇਸ਼ਨ ਦੇ ਇਹ ਪੁਰਾਣੇ ਸ਼ਤੀਰ ਬਸ ਜੀ ਤੁਹਾਡੀਆਂ ਜਾਂਦੀਆਂ ਹੋਈਆਂ ਯਾਦਾਂ ਜਿਹੜੀਆਂ ਨਾ ਅਸੀਂ ਦੇਖੀਏ ਤੇ ਇਹ ਦੇਖੋ ਹੁਣ ਪੁਰਾਣੇ ਸ਼ਤੀਰ ਹਨ, ਕੁਝ ਹਵੇਲੀ ਦਾ ਕੁਝ ਹਵੇਲੀ ਦਾ ਹਿੱਸਾ ਹੈ ਅਜੇ। हाँ जी, दूसरी मंजिल तीसरी मंजिल वो पिछों ਅਸੀਂ ਢਾ ਦਿੱਤੀ ਹੈ ਨਾ ਤੇ ਉਹ ਨਵੀਂ ਬਣਾਉਣ ਲੱਗੇ ਉਹ ਮਕਾਨ ਨਵੇਂ ਬਣਾ ਦਿੱਤੇ ਨੇ ਸਾਰੇ ਲੈਂਟਰ ਸ਼ੈਲਟਰ ਪਾ ਦਿੱਤੇ ਨੇ ਨਵੇਂ ਬਣਾਏ ਨੇ ਗੋਲ ਪੌੜੀਆਂ ਵੀ ਢਾਹ ਗੋਲ ਪੌੜੀਆਂ ਵੀ ਢਾ ਦਿੱਤੀਆਂ ਨੇ। हाँ जी, ਗੋਲ ਸੀ ਪੌੜੀਆਂ ਥੱਲੇ ਉੱਪਰ ਵੀ ਜਾਂਦੀਆਂ ਸੀ ਉਹ ਤੀਸਰੀ ਮੰਜ਼ਿਲ ਤੱਕ ਦੋ ਮੰਜ਼ਿਲਾਂ ਤੱਕ ਜਾਂਦੀਆਂ ਸੀ, ਤੀਸਰੀ ਮੰਜ਼ਿਲ ਤੇ ਪੌੜੀਆਂ ਨਹੀਂ ਸੀ ਹੈਗੀਆਂ। ਲਓ ਜੀ, ਇਹ ਹਨ ਸਾਡੇ ਮੁਹਤਰਮ ਜਿਹੜੇ ਅੱਜ ਇਸ ਘਰ ਦੇ ਵਿੱਚ ਆਬਾਦ ਹਨ ਤੇ ਇਹ ਤੁਸੀਂ ਪਿੱਛੇ ਜਿਹੜੇ ਮੰਜ਼ਰ ਸਾਰੇ ਦੇਖ ਰਹੇ ਹੋ ਇਹਨਾਂ ਨੇ ਅਜੇ ਸਾਂਭ ਸੰਭਾਲ ਉਵੇਂ ਹੀ ਸਾਰੀ ਰੱਖੀ ਹੋਈ ਹੈ। ਕੀ ਨਾਂ ਹੈ ਸਰ ਤੁਹਾਡਾ? ਮੁਹੰਮਦ ਆਲਮਗੀਰ। ਮੁਹੰਮਦ ਆਲਮਗੀਰ। ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ? ਸਾਨੂੰ ਤਕਰੀਬਨ 50 ਸਾਲ ਹੋ ਗਏ। 50 ਸਾਲ ਹੋ ਗਏ। ਮਤਲਬ ਪਾਰਟੀਸ਼ਨ ਤੋਂ ਬਾਅਦ ਪਹਿਲੇ ਕੋਈ ਹੋਰ ਆਇਆ ਫਿਰ ਉੱਥੋਂ ਤੁਸੀਂ ਆਏ?
ਤੇ ਪਹਿਲੇ ਵੀ ਆਏ ਸੀ ਚਾਚਾ ਜੀ ਇੱਥੇ ਤੁਹਾਡੇ ਘਰ ਆਏ ਸੀ? ਹਾਂਜੀ ਹਾਂਜੀ ਆਉਂਦੇ ਰਹੇ ਨੇ ਸਾਡੇ ਹਾਂ ਹਾਂ ਹਾਂ। ਤੇ ਕਿਵੇਂ ਦਾ ਲੱਗਿਆ ਕਿ ਪੁਰਾਣਾ ਆਪਣਾ ਕੋਈ ਘਰ ਨੂੰ ਯਾਦ ਕਰਦਾ ਹੈ ਤੇ ਸਾਰਾ ਕੁਝ? ਹਾਂਜੀ ਅੱਛਾ ਲੱਗਦਾ ਹੈ, ਬਹੁਤ ਅੱਛੀ ਗੱਲ ਹੈ। ਤੇ ਅਗਰ ਚਾਚਾ ਜੀ ਆਣਾ ਚਾਹਣ ਤੇ ਇੱਥੇ ਵਿਜ਼ਿਟ ਕਰਵਾਓਗੇ ਉਹਨਾਂ ਨੂੰ ਜੀ? ਉਹੀ ਮਿਲੀ ਤੁਹਾਡੀ ਇੱਥੇ ਮਹਿਮਾਨ ਨੇ ਸਾਡੇ। ਚਲੋ ਜੀ, ਇਹ ਮੁਹੱਬਤ ਸਦਾ ਆਬਾਦ ਰਹੋ ਤੁਸੀਂ ਜੀ, ਤੇ ਕਾਇਮ ਰਵੇ ਮੁਹੱਬਤ ਜੀ। ਇਹ ਦਰਵਾਜ਼ਾ ਵੀ ਵਿਖਾਓ ਇਹ ਦਰਵਾਜ਼ਾ ਪਛਾਣ ਉਹ ਲੈਣ ਹੈ ਦਰਵਾਜ਼ਾ ਜੀ ਪੁਰਾਣਾ। ਔਰ ਇੱਥੇ ਇਹ ਖੂਹੀ ਵੀ ਹੁੰਦੀ ਸੀ ਜੀ? ਇੱਕ ਮਿੰਟ ਮੈਂ ਕੈਨੀ ਨੂੰ ਫੋਨ ਲਾਵਾਂ ਜੀ, ਕੈਨੀ ਵਿੱਚ ਕਾਲ ਕਰ ਰਿਹਾ ਵਾਰੀ ਵਾਰੀ। ਅੱਛਾ, ਖੂਹੀ ਇੱਥੇ ਸੀ? ਇੱਥੇ ਖੁੱਲੀ ਸੀ ਇਸ ਥਾਂ ਤੇ ਖੂਹੀ ਸੀ, ਇਹ ਫਿਰ ਪੂਰ ਦਿੱਤੀ ਗਈ? ਅੱਛਾ ਅੱਛਾ ਅੱਛਾ। ਇਹ ਅਸੀਂ ਸਾਡੇ ਅੱਖਾਂ ਵੇਖ ਕੇ ਹਾਂ ਹਾਂ ਕੈਨੀ ਦੀ ਵੀਡੀਓ ਚੱਕੀ ਦੁਕਾਨ ਹੈ, ਇਹ ਖਾਲੀ ਪਲਾਟ ਜਿੱਥੇ ਹੁਣ ਘਰ ਬਣ ਗਏ ਨੇ ਤੇ ਬਣ ਕੇ ਦੂਸਰਾ ਦੁਕਾਨਾਂ ਬਣ ਗਈਆਂ ਨੇ। ਹਾਂਜੀ, ਇਹ 1 2 ਤੀਜੀ ਮੰਜ਼ਲੀ ਆਲਮੋਸਟ। ਉਹ ਤਾਂ ਹੈਗੀ ਹੈ ਨਾ ਉਹ ਉੱਪਰ ਬਣਾ ਹੋਇਆ ਨਾ ਚਬਾਰਾ? ਉੱਪਰ ਹੀ ਇੱਕ ਮੰਜ਼ਿਲ ਹੈਗੀ ਹੈ। ਇਹ ਸਾਈਡ ਜੀ ਹਾਂ ਚਾਚਾ ਰਹਿੰਦਾ ਇਹ ਘਾੜ 'ਚ ਅੱਛਾ ਅੱਛਾ। ਆ ਜਾ ਇਹ ਭਾਈ ਸਾਹਿਬ ਇਹਨਾਂ ਦਾ ਘਰ ਜੀ ਹੁਣ ਇਹਨਾਂ ਦਾ ਹੈ। ਅੱਗੇ ਕਿਵੇਂ ਦੋ ਵਾਰ ਆਏ ਵੀ ਨੇ ਸਾਡੇ ਕੋਲ। ਆਏ ਇਹ 1990 ਚ ਆਈ ਸੀ। ਦੱਸੋ ਚਾਚਾ ਜੀ, ਗੱਲ ਕਰਾਓ। ਆ ਆਏ ਗੱਲ ਨੇ, ਕਰਿਓ ਜੀ, ਇੱਧਰ ਲਿਆਉਣ ਲੱਗਾ। ਬਿਲਕੁਲ ਇਹੀ ਘਰ ਹੈ ਜੀ, ਲੱਭ ਗਿਆ। ਅਸਲਾਮੁਅਲੈਕੁਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸਲਾਮੁਅਲੈਕੁਮ। ਹਾਂਜੀ ਉਹ ਔੜੀਆਂ ਗੋਲ ਲੈਂਦੀਆਂ। ਹਾਂਜੀ ਪੌੜੀਆਂ ਗੋਲ ਸੀ, ਲੇਕਿਨ ਉਹਨੂੰ ਢਾਹ ਦਿੱਤਾ ਸਾਰਾ ਹੀ। ਉਹਨੂੰ ਵੀ ਥਾਂ ਤੇ ਨਵੇਂ ਬਣੇ ਨੇ, ਅਸੀਂ ਨਵੇਂ ਬਣਾਏ ਨੇ ਸਾਰੇ। ਹਾਂਜੀ ਉਹਨੇ ਹਾਲ ਖਤਮ ਹੋ ਗਈ ਸੀ ਨਾ, ਡਿੱਗਣੇ ਸ਼ੁਰੂ ਹੋ ਗਏ ਸੀ, ਫੱਟੇ ਡਿੱਗਣੇ ਸ਼ੁਰੂ ਹੋ ਗਏ। ਹਾਂ ਲੱਭ ਗਏ, 10 ਦਿਨ ਵੀ ਆਏ ਵੀ ਇਨ ਸਾਡੇ ਉਹ ਫਿਰ ਇਸ ਵਾਸਤੇ ਅਸੀਂ ਢਾਹ ਕੇ ਨਵੇਂ ਬਣਾਏ ਨੇ ਸਾਰੇ। ਇਹ ਦਰਵਾਜ਼ਾ ਜੀ ਹੋ ਜੇ ਬਾਹਰਲਾ, ਦਰਵਾਜ਼ਾ ਜੇ ਬਾਹਰਲਾ ਹੋ ਜੇ। ਖਾਲੀ ਪਲਾਟ ਹੁੰਦਾ ਸੀ ਇਹੋ ਹੀ ਪਲਾਟ, ਇਹ ਖਾਲੀ ਸਾਰਾ ਹੀ। ਇਹ ਖਾਲੀ ਪਲਾਟ ਇੱਥੇ ਘੋੜੇ ਬਣਨ ਵਾਲਾ ਸੀ। ਉਹਦੇ ਦੁਕਾਨਾਂ ਬਣ ਗਈਆਂ ਜੀ ਖਾਲੀ ਪਲਾਟ 'ਚ। ਇਹ ਏਰੀਆ ਇਹ ਖਾਲੀ ਪਲਾਟ ਸੀ। ਖਾਲੀ ਪਲਾਟ ਦੇ ਵਿੱਚੋਂ ਜਾਈਦਾ ਸੀ ਇਹਨਾਂ ਦੀ ਹਵੇਲੀ ਨੂੰ। ਉਹ ਤੁਹਾਨੂੰ ਦੇਖੀ ਦਿਖਾਉਣਾ। ਆ ਬੀਬੀ ਤੇ ਦਿਖਾਓ। ਇਹ ਹੈ ਜੀ ਰੰਗੂ ਮਰਾਸੀ ਜੀ ਦਾ ਬੇਟਾ। ਹਾਂਜੀ, ਤੇ ਲੱਭ ਲਿਆ ਜੀ, ਲੱਭ ਲਿਆ। ਇਹ ਉਹਨਾਂ ਦਾ ਬੇਟਾ ਜੀ। ਲੋ ਦੋਸਤੋ, ਐਸੀ ਅੱਜ ਦੀ ਪਾਰਟੀਸ਼ਨ ਤੋਂ ਜੁੜੀ ਹੋਈ ਕੁਝ ਯਾਦਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਔਰ ਇਹ ਜਿਹੜੇ ਸਾਡੇ ਪਿੱਛੇ ਖੜੇ ਹਨ ਅਮਰ ਸਿੰਧੂ ਸਾਹਿਬ, ਇਹਨਾਂ ਨੇ ਕਾਫੀ ਸਾਂਭ ਸੰਭਾਲ ਕੀਤੀ ਹੋਈ ਹੈ ਇਹਨਾਂ ਹਵੇਲੀਆਂ ਦੀ, ਔਰ ਅਸੀਂ ਆਸ ਕਰਦੇ ਹਾਂ ਕਿ ਮਜ਼ੀਦ ਇਹਨਾਂ ਨੂੰ ਨਹੀਂ ਡਿੱਗਣ ਦੇਣਗੇ। ਇਸ ਤੋਂ ਰਿਲੇਟਡ ਤੁਹਾਨੂੰ ਕੋਈ ਵੀ ਵੀਡੀਓ ਤੁਸੀਂ ਦੇਖਣੀ ਹੈ ਪਾਰਟੀਸ਼ਨ ਤੋਂ ਰਿਲੇਟਡ, ਤੁਸੀਂ ਚਾਹੁੰਦੇ ਹੋ ਕਿ ਕੁਝ ਐਸਾ ਤੁਹਾਡੇ ਸਾਹਮਣੇ ਲੈ ਕੇ ਆਈਏ, ਤੇ ਉਹਦੇ ਵਾਸਤੇ ਤੁਸੀਂ ਕਮੈਂਟ ਸਾਨੂੰ ਕਰੋ ਔਰ ਸਾਨੂੰ ਦੱਸੋ ਕਿ ਕਿਹੜੀ ਥਾਂ ਤੇ ਤੁਹਾਡਾ ਪਿੰਡ ਹੈ, ਤੁਹਾਡਾ ਲਹਿੰਦੇ ਦੇ ਵਿੱਚ ਹੈ, ਚੜ੍ਹਦੇ ਦੇ ਵਿੱਚ ਹੈ। ਉਮੀਦ ਹੈ ਪੰਜਾਬੀ ਪ੍ਰਚਾਰ ਦੀ ਟੀਮ ਤੁਹਾਡੇ ਨਾਲ ਤੁਹਾਡੇ ਵੱਡਿਆਂ ਦੀਆਂ ਯਾਦਾਂ, ਤੁਹਾਡੇ ਵੱਡਿਆਂ ਦੇ ਉਹ ਗੱਲ ਲਾਜ਼ਮੀ ਸ਼ੇਅਰ ਕਰੇਗੀ। ਜਿਉਂਦੇ ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰੱਖਾ।